ਮੁਬਾਰਕਾਂ ਜੀ, ਮੁਬਾਰਕਾਂ। माशाल्लाह मुबारक दिओ भाई नूं है जी। खैर मुबारक। इस वेले अल्लाह पाक ने परवाज चढ़ाई है, इस तरह ही सदा रवे इन्हां दी है जी। शो एक नंबर जा रहा है माशाल्लाह। क्या बात और छाए पे ने जगह ही नहीं दे रहे सखावत नाज ने। यार वैसे वाकई देखो सरदार भाई, मुज़ाकरात शो जिहड़ा है ਉਹਦੇ ਲਾੜੇ ਤੁਸੀਂ ਹੋ। नहीं देखो ਉਹਦੇ ਲਾੜੇ ਨੇ ਸਾਡੇ ਇਮਰਾਨ ਅਸ਼ਰਫ ਸਾਹਿਬ। ਨਹੀਂ ਉਹ ਤੇ ਲਾੜੇ ਹੈ ਹੀ ਨੇ। ਤੁਸੀਂ ਹੈਗੇ ਹੋ ਸਰਬਾਲੇ, ਸਰ ਵੱਡਾ ਸਰਬਾਲਾ ਤੁਸੀਂ, ਛੋਟਾ ਸਰਬਾਲਾ ਸਖਾਵਤ ਨਾਜ਼। ਅੱਛਾ ਜੀ। ਤੇ ਮੈਂ ਇਸ ਜੰਜ ਵਿੱਚ ਉਹ ਬੰਦਾ ਜਿਹਨੇ ਕਹਿਣਾ ਯਾਰ ਰੋਟੀ ਖੋਲ ਦੇ। ਇਹ ਦੇਖੋ ਇਹ ਆਡੀਅנס ਵੀ ਜਾਣਦੇ ਆ ਔਰ ਅਸੀਂ ਵੀ ਜਾਣਦੇ ਆ ਕਿ ਤੁਹਾਡੀ ਜਿਹੜੀ ਕਾਰਕਰਦਗੀ ਹੈ, ਤੁਹਾਡਾ ਜਿਹੜਾ ਕੰਮ ਹੈ ਉੱਥੇ ਤੱਕ ਅਸੀਂ ਪਹੁੰਚ ਨਹੀਂ ਸਕਦੇ। ਨਹੀਂ ਨਹੀਂ ਤੁਹਾਡੀ ਜ਼ਰਾ ਨਹੀਂ, ਤੁਹਾਡੀ ਜ਼ਰਾ ਨਵਾਜ਼ੀ। ਤੁਸੀਂ ਕਿਸੇ ਵੀ ਪੁਆਇੰਟ ਆਫ ਵਿਊ ਨਾਲ ਕਿਉਂ ਜੀ ਕੈਪਸਰ ऐसे बिल्कुल आप ਫਿਲਮ ਲੈ ਲਓ। ਮੈਂ ਅਕਸਰ ਇਹ ਜ਼ਿਕਰ ਕਰਨਾ ਹੁੰਦਾ ਕਿ ਇੱਕ ਏ ਟਨਿਊਰ ਦੇ ਆਰਟਿਸਟ ਹੈਗੇ ਸਨ, ਏ ਟਨਿਊਰ ਦੇ, ਠੀਕ ਹੈ ਨਾ ਜੀ। मतलब ए लिस्टेड जो एक ਏ ਕਲਾਸ, ਉਹ ਸਾਰੀ ਜ਼ਿੰਦਗੀ ਏ ਹੀ ਨੇ, ਠੀਕ ਹੈ ਜੀ। ਜਿਨ੍ਹਾਂ ਚੋਂ ਅਲਬੇਲਾ ਸਾਹਿਬ, ਅਮਾਨੁੱਲਾ ਸਾਹਿਬ, ਬੱਬੂ ਬਰਾਲ ਸਾਹਿਬ, ਮਸਤਾਨਾ ਸਾਹਿਬ, ਸੁਹੇਲ ਸਾਹਿਬ, ਠੀਕ ਹੈ ਜੀ, ਆबिद खान ਸਾਹਿਬ, ਸ਼ੌਕੀ ਖਾਨ ਸਾਹਿਬ, ਠੀਕ ਹੈ ਜੀ। ਤੁਸੀਂ ਵੀ ਉਸੇ ਹੀ ਲੜੀ ਦੇ ਇੱਕ ਮੈਂਬਰ ਹੋ। ਨਹੀਂ ਮੈਂ ਬੜਾ ਅੱਲਾ ਦਾ ਸ਼ੁਕਰ ਹੈ, ਸ਼ੁਕਰ ਅਲਹਮਦੁਲਿਲਾ ਕਿ ਮੈਨੂੰ ਮੇਰੇ ਇਹਨਾਂ ਸੀਨੀਅਰਸ ਜਿੰਨੇ ਤੁਸੀਂ ਨਾਮ ਲਏ ਨੇ, ਤਾਰਿਕ ਜਵੇਦ ਸਾਹਿਬ, ਬਿਲਕੁਲ ਇਹ ਇਹਨਾਂ ਕੋਲੋਂ ਮੈਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਬੈਠਣ ਉੱਠਣ ਦੀ ਤਮੀਜ਼ ਮਿਲੀ। ਬਿਲਕੁਲ ਸਹੀ। ਪਹਿਲੇ ਸੀਨੀਅਰ ਇਹ ਨਹੀਂ ਹੁੰਦੇ ਕੋਈ ਗੱਲ ਸਮਝਾ ਦੇਣ, ਉਹ ਤੁਹਾਨੂੰ ਕੋਈ ਤਰੀਕਾ ਵੀ ਦੱਸਦੇ ਜ਼ਿੰਦਗੀ ਦਾ ਕਿ ਜਮੀਲ ਫਕਰੀ ਸਾਹਿਬ ਅੱਲਾ ਜਿੰਸੇ ਜਦੋਂ ਮੈਨੂੰ ਮਿਲੇ ਨੇ ਜ਼ਿੰਦਗੀ 'ਚ, ਉਹਨਾਂ ਨੇ ਮੈਨੂੰ ਇੰਝ ਹੀ ਕਿਹਾ ਇੱਧਰ ਆ ਓਏ ਪੁੱਤਰ ਘਰ ਬਣਾ ਲੈ, ਘਰ ਬਣਾ ਲੈ ਲਾਹੌਰ 'ਚ, ਇਸ ਤਰ੍ਹਾਂ ਨਾ ਕਰ, ਇਹ ਤੈਨੂੰ ਨਹੀਂ ਪਤਾ ਹੈ ਕੀ ਦੁਨੀਆ ਹੈਗੀ, ਪਤਾ ਨਹੀਂ ਕੀ ਹੋ ਜਾਣਾ। ਵੀ ਹਰ ਸੀਨੀਅਰ ਨੇ ਕੋਈ ਨਾ ਕੋਈ ਗੱਲ ਜ਼ਰੂਰ ਸਮਝਾਈ ਔਰ ਉਹ ਗੱਲ ਸਮਝਣੀ ਵੀ ਚਾਹੀਦੀ। ਮਤਲਬ ਉਹ ਸੀਨੀਅਰ ਤਾਂ ਨਹੀਂ, ਅੱਜ ਦਾ ਸੀਨੀਅਰ ਹੀ ਨਹੀਂ, ਠੀਕ है जी, आज के सीनियर ਤੁਹਾਨੂੰ ਪਤਾ ਹੀ ਹੈ। नहीं तो सखावत भाई को किसी सीनियर ने कुछ नहीं समझाया। नहीं इसका यार नहीं सखावत भाई, लव यू सखावत भाई, आप बहुत प्यारे फनकार हैं। सखावत ਤੁਹਾਨੂੰ ਮੈਂ ਦੱਸਾਂ ਇਹ ਮੈਂ ਸਮਝਾਂਗਾ ਮਜ਼ਾਕਰਾ ਚ ਉਹ ਸੂਆ ਹੈ ਜਿਹੜਾ ਸਾਨੂੰ ਹਲਕਾ ਹਲਕਾ ਚੁੱਭਦਾ ਰਹਿੰਦਾ ਤੇ ਅਸੀਂ ਸਟਾਰਟ ਰਹਿੰਦੇ ਹਾਂ, ਨੋ ਡਾਊਟ। ਸਖਾਵਤ ਨਾਜ਼ ਅੱਛਾ ਨਾ ਛੇੜੇ ਸਾਨੂੰ ਤੇ ਦਿਲ ਕਰੇ ਸੀ ਥੋੜਾ ਜਿਹਾ ਥੱਲੇ ਵੀ ਆ ਜੀ। ਉਹ ਸਾਨੂੰ ਜਗਾ ਕੇ ਰੱਖਦਾ ਤੇ ਇਹਨੂੰ ਅੱਲਾਹ ਤੌਫੀਕ ਦੇਵੇ, ਸਾਨੂੰ ਇਸ ਤਰ੍ਹਾਂ ਹੀ ਜਗਾ ਕੇ ਰੱਖੇ ਔਰ ਵਿੱਚ ਵਿੱਚ ਸਾਨੂੰ ਪਾਸ ਵੀ ਦੇਵੇ। ਅੱਛਾ ਨਹੀਂ, ਸਖਾਵਤ ਸਾਹਿਬ ਦੇ ਕੰਮ 'ਚ ਤਾਂ ਕੋਈ ਸ਼ੱਕ ਨਹੀਂ, ਕੋਈ ਸ਼ੱਕ, ਬਹੁਤ ਆਲਾ ਫਨਕਾਰ ਨੇ। ਤੇ ਲੇਕਿਨ ਉਹ ਇੱਕ ਅਮਾਨੁੱਲਾ ਸਾਹਿਬ ਦੀ ਉਹ ਇੱਕ ਗੱਲ ਜਿਹੜੀ ਨਾ, ਉਹ ਜਦੋਂ ਮੈਨੂੰ ਯਾਦ ਆਉਂਦੀ ਹੈ ਨਾ, ਤੇ ਉਹ ਤੁਹਾਨੂੰ ਵੀ, ਤੇ ਅਸੀਂ ਬੜਾ ਮਜ਼ਾ ਲੈਂਦੇ ਉਹਦਾ। ਕੀ ਬਾਤ ਕਿ ਕਿਸੇ ਨੇ ਆਪਣਾ ਪੁੱਛਿਆ ਕਿ ਯਾਰ ਅਮਾਨੁੱਲਾ ਸਾਹਿਬ ਨੇ ਕਿਹਾ ਕਿਸੇ ਚੈਨਲ ਵਾਲੇ ਨੂੰ ਕਿ ਜੀ ਤੁਸੀਂ ਸਖਾਵਤ ਨੂੰ ਇੰਨੇ ਪੈਸੇ ਕਿਉਂ ਦਿੰਦੇ ਹੋ? ਉਹਦੀ ਤੇ ਆਦਤ ਹੈ ਚੁਗਤਾ। ਅਵਾਰਡ ਮਿਲਿਆ ਸਖਾਵਤ ਨੂੰ, ਪਤਾ ਲੱਗਿਆ? ਅੱਛਾ ਜੀ, ਨਾਨ ਸਟਾਪ ਬੋਲਣ ਤੇ ਮਿਲਿਆ ਉਸਨੇ कारकर्दगी उसने कारकर्दगी ना करे वो माइंड भी कर जाते हैं। सखावत भाई मजाक हो रहा है। नहीं शरारत हो रही है, उन्हें पता है ਸਾਡੀ ਗੱਲ ਦਾ ਮਾਈਂਡ ਕਰਨਾ ਉਹਨੇ। ਅੱਛਾ ਜੀ, ਮੈਂ ਗੱਲ ਕਰ ਰਿਹਾ ਸਾਂ ਕਿ ਫੈਸਲਾਬਾਦ ਦੀ ਮਿੱਟੀ ਬੜੀ ਜ਼ਰਖੇਜ਼ ਹੈ ਮਾਸ਼ਾਅੱਲਾ ਹਰ ਹਵਾਲੇ ਦੇ ਨਾਲ। ਕੀ ਬਾਤ। ਤੇ ਫੈਸਲਾਬਾਦ ਦੇ ਤਾਰੀਖੀ ਪਸ ਮੰਜ਼ਰ 'ਚ ਜਾਈਏ, ਆਰਟ ਫਾਰਮ ਦੇ ਵਿੱਚ, ਠੀਕ ਹੈ ਜੀ। ਤੇ ਮੈਂ ਜਿੱਥੇ ਗਲਤ ਗੱਲ ਕਰਾਂ ਤੁਸੀਂ ਮੈਨੂੰ ਦਰੁਸਤ ਕਰ ਸਕਦੇ ਹੋ। ਤਾਰਿਕ ਜਾਵੇਦ ਮਰਹੂਮ ਤੋਂ ਬਾਅਦ ਡਰਾਮੀ ਯਾਨੀ ਕਿ ਡਰਾਮਾ ਜਾਂ ਕਾਮੇਡੀ ਲਾਈਨ ਦੇ ਵਿੱਚ ਮੇਰੇ ਖਿਆਲ ਸਰਦਾਰ ਕਮਾਲ ਸਾਹਿਬ ਇੱਕ ਵਾਹਿਦ ਉਹ ਨਾਮ ਨੇ, ਠੀਕ ਹੈ ਜੀ, ਕਿ ਜਿਨ੍ਹਾਂ ਨੇ ਆ ਕੇ ਤੇ ਆਪਣੇ ਫਨ ਦਾ ਔਰ ਆਪਣੇ ਜੋ ਇਹਨਾਂ ਦੇ ਕੋਲ ਮੌਜੂਦ ਸੀ ਜ਼ਖੀਰਾ, ਠੀਕ ਹੈ ਜੀ, ਆਰਟ ਦੀ ਫਾਰਮ 'ਚ, ਕਾਮੇਡੀ ਦੀ ਫਾਰਮ 'ਚ, ਪਰਫਾਰਮੈਂਸ ਦੀ ਫਾਰਮ 'ਚ, ਤੇ ਮੇਰਾ ਖਿਆਲ ਉਹ ਐਸਾ ਇੱਕ ਟੇਸਟ ਲੈ ਕੇ ਆਏ ਨੇ ਫੈਸਲਾਬਾਦ ਤੋਂ, ਠੀਕ ਹੈ ਜੀ, ਤੇ ਆ ਕੇ ਪੂਰੀ ਦੁਨੀਆ 'ਚ। ਅੱਛਾ ਸਭ ਇਹੋ ਗੱਲ ਤੁਸੀਂ ਦੁਨੀਆ ਨੂੰ ਵੀ ਦੱਸ ਦਿਓ ਕਿ ਤੁਹਾਡਾ ਜਿਹੜਾ ਬੈਕਗ੍ਰਾਉਂਡ ਹੈ ਉਹ ਵੀ ਫੈਸਲਾਬਾਦ ਦਾ ਜੀ। ਗੋਜਰਾ ਸਰ, ਬਿਲਕੁਲ ਗੋਜਰਾ ਕਿਉਂਕਿ ਏਡੇ ਵੱਡਾ ਇੱਕ ਖਾਨਵਾਦਾ ਹਾਜੀ ਅਲਬੇਲਾ ਸਾਹਿਬ ਜਿਹੜੇ ਉਹ ਵੀ ਗੋਜਰਾ ਤੋਂ ਬਿਲੋਂਗ ਕਰਦੇ ਸੀ, ਇਸ ਲਿਹਾਜ਼ ਨਾਲ ਤੁਹਾਡਾ ਵੀ ਬੈਕਗ੍ਰਾਉਂਡ ਫੈਸਲਾਬਾਦ ਹੀ। ਸਾਡੀ ਮਿੱਟੀ ਵੀ ਫੈਸਲਾਬਾਦ। ਵੈਸੇ ਮੇਰੀ ਪੈਦਾਇਸ਼ ਲਾਹੌਰ ਸਮਨਾਬਾਦ ਦੀ, ਠੀਕ ਹੈ ਜੀ। ਤੇ ਮੇਰੇ ਦਾਦਾ ਜਾਨ ਜਿਹੜੇ ਨੇ ਉਹ ਅੱਲਾ ਹੁਣ ਜਨਤਾ 'ਚ ਕਰ ਕਰੇ, ਤਾਲਿਬ ਹੁਸੈਨ ਸਾਹਿਬ, ਉਹਨਾਂ ਦੀ ਕਬਰ ਜਿਹੜੀ ਹੈ ਉਹ ਗੋਜਰਾ 'ਚ, ਠੀਕ ਹੈ ਨਾ। ਕਿਉਂਕਿ ਜਦੋਂ ਆਪਣਾ ਤਕਸੀਮ ਪਾਕਿਸਤਾਨ ਦੇ ਵਿੱਚ ਜਦੋਂ ਫੈਮਲੀਆਂ ਸ਼ਿਫਟ ਹੋਈਆਂ ਨੇ, ਮੈਨੂੰ ਦਾਦੀ ਅੰਮਾ ਅੱਲਾ ਜਨਸੇ ਕੋਲ ਦੱਸਦੇ ਹੁੰਦੇ ਸਨ, ਤੇ ਉੱਥੋਂ ਫਿਰ ਇਹ ਲੋਕ ਗੋਜਰਾ ਸ਼ਿਫਟ ਹੋ ਗਏ। ਗੋਜਰੇ ਤੁਸੀਂ ਫਿਰ ਇੱਧਰ ਲਾਹੌਰ ਆ ਗਏ। ਵਾਲਿਦ ਸਾਹਿਬ ਵੀ ਉੱਥੇ ਹੀ ਪੈਦਾ ਹੋਏ, ਗੋਜਰਾ, ਠੀਕ ਹੈ। ਦੇਖੋ ਨਾ ਉਹ ਜਨਮ ਭੂਮੀ ਉਹਨਾਂ ਦੀ ਤੁਹਾਡੀ ਉਹੀ ਹੋਈ ਹੈ ਜੀ, ਹੋ ਗਈ, ਬਿਲਕੁਲ ਹੋਗੀ ਨਾ।
ਹਾਂਜੀ ਮਾਸ਼ਾਅੱਲਾ ਤੁਸੀਂ ਫਿਲਮਾਂ ਵੀ ਕਰ ਰਹੇ ਹੋ ਇੰਡੀਆ ਦੀਆਂ ਅਲਹਮਦੁਲਿਲਾ ਬੜੀਆਂ ਹਜੇ ਤੁਹਾਡੀਆਂ ਆਉਣ ਵਾਲੀਆਂ ਫਿਲਮਾਂ ਵੀ ਨੇ ਔਰ ਅੱਗੋਂ ਵੀ ਤੁਸੀਂ ਇੱਕ ਮੈਂਗੋ ਜੈਟ ਫਿਲਮ ਕਰ ਰਹੇ ਹੋ ਜੀ ਜੀ ਅਲਹਮਦੁਲਿਲਾ ਅਬੂ ਅਲੀਆ ਸਾਹਿਬ ਦੀ ਯਾਰ ਬੜੇ ਫਾਸਟ ਡਾਇਰੈਕਟਰ ਨੇ ਮਨ ਕੀ ਬਾਤ क्या बात है ਹਾਂਜੀ ਦੇਖੋ ਉਹਨਾਂ 5 ਦਿਨ 'ਚ ਮੇਰੀ ਫਿਲਮ ਕੰਮ ਮੁਕਾਤਾ ਮੈਂ ਵਿਹਲਾ ਫਿਰਨੇ ਉਸ ਲੇਕਿਨ ਅਬੂ ਅਲੀਆ ਸਾਹਿਬ ਅੱਜ ਦੇ ਦੌਰ ਦੇ ਬੜੇ ਟੈਕਨੀਕਲ ਔਰ ਬੜੇ ਟੈਲੈਂਟਡ ਡਾਇਰੈਕਟਰ ਫਾਸਟ ਔਰ ਬਿਲਕੁਲ ਕਮਿਟਡ ਔਰ ਮੈਂ ਸਮਝਦਾ ਕਿ ਵੀ ਇਹ ਨਹੀਂ ਕੋਈ ਕੰਮ ਹੁੰਦਾ ਨਾ ਕਿ ਯਾਰ ਛਾਪ ਦਿਓ ਛਾਪਿਆ ਨਹੀਂ ਉਹਨਾਂ ਨੇ ਬੜੀ ਮਿਹਨਤ ਨਾਲ ਕੀਤਾ ਔਰ ਬੜਾ ਆਲਾ ਕੀਤਾ ਔਰ ਬੜਾ ਫਾਸਟ ਕੀਤਾ टेक्निकली साउंड है काफी ਅੱਛਾ ਜੀ ਮੈਂ ਇਹਦੀ ਮੁਬਾਰਕਬਾਦ ਦੇਣਾ ਚਾਹਾਂਗਾ ਇਸ ਫਿਲਮ ਦੀ ਪ੍ਰੋਡਿਊਸਰ ਹਰੀਮ ਫਾਰੂਕ ਨੂੰ ਹਾਂਜੀ ਬਹੁਤ ਟੈਲੈਂਟਡ ਔਰ ਵਰਸਟਾਈਲ ਆਰਟਿਸਟ ਦੇ ਨਾਲ ਨਾਲ ਉਹ ਵਰਸਟਾਈਲ ਪ੍ਰੋਡਿਊਸਰ ਵੀ ਨੇ हाँ जी बिल्कुल बिल्कुल ਔਰ ਜਿਸ ਤਰੀਕੇ ਨਾਲ ਉਹ ਪੂਰੀ ਟੀਮ ਨੂੰ ਲੈ ਕੇ ਚੱਲੇ ਨੇ ਇਸ ਪ੍ਰੋਜੈਕਟ ਦੇ ਵਿੱਚ ਤੇ ਉਮੀਦ ਕਰਨਾ ਹੈ ਕਿ ਮੈਂਗੋ ਜੱਟ ਇੱਕ ਅੱਛੀ ਫਿਲਮ ਸਾਬਤ ਹੋਏਗੀ ਨਹੀਂ ਇਹ 'ਚ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਆਪਣਾ ਫੈਸਲ ਕੁਰੈਸ਼ ਸਾਹਿਬ हाँ जी फिल्म्स में कमबैक हो रहा है ਔਰ उनका ਮੇਰੇ ਖਿਆਲ ਉਹਨਾਂ ਦਾ ਕਮਬੈਕ ਜਿਹੜਾ ਹੈ ਇਹ ਕੋਈ ਤਕਰੀਬਨ 20-25 ਸਾਲ ਤੋਂ ਬਾਅਦ ਫਿਲਮ 'ਚ ਆ ਰਹੇ ਨੇ जी बिल्कुल ऐसा ही। ਵਾਪਸ ਆ ਰਹੇ ਨੇ जी ਠੀਕ ਹੈ जी ਜੀ ਔਰ ਲੋਕਾਂ ਨੂੰ ਬੜਾ ਇੰਤਜ਼ਾਰ ਸੀ ਕਿ ਫੈਸਲ ਸਾਹਿਬ ਵੀ ਫਿਲਮ 'ਚ ਆਉਣ ਤੇ ਉਹ ਆ ਰਹੇ ਨੇ ਇਨਸ਼ਾਅੱਲਾ ਤਾਲਾ ਬੜੀ अच्छी एक काबिश और बड़ा अच्छा उन्होंने गुलदस्ता बनाया है क्या बात हरीन फरूक साहबा ने और अपना अबू लिया साहब ने अल्लाह ਨੂੰ ਕਾਮਯਾਬ ਕਰੇ ਫਿਲਮ ਚੱਲਣੀ ਚਾਹੀਦੀ ਹੈ ਪਾਕਿਸਤਾਨ ਦੀ ਫਿਲਮ ਜਿਹੜੀ ਨੂੰ ਸਟੈਂਡ ਕਰਨਾ ਚਾਹੀਦਾ ਹੈ ਬਿਲਕੁਲ ਸਹੀ ਔਰ ਮੈਂ ਇਸੇ ਹਵਾਲੇ ਨਾਲ ਤੁਹਾਡੇ ਕੋਲ ਅੱਜ ਹਾਜ਼ਰ ਹੋਇਆ ਸਾਂ ਕਿ ਤੁਸੀਂ ਇਤਨੇ ਖੁਸ਼ਨਸੀਬ ਹੋ ਮਾਸ਼ਾਅੱਲਾ ਤੁਸੀਂ ਚੜ੍ਹਦੇ ਪੰਜਾਬ ਦੀ ਫਿਲਮ ਵੀ ਕਰ ਰਹੇ ਹੋ ਪਾਕਿਸਤਾਨ ਦੀ ਫਿਲਮ ਵੀ ਕਰ ਰਹੇ ਹੋ ਸਰ ਥੀਏਟਰ ਵੀ ਕਰ ਰਹੇ ਹੋ ਤੁਸੀਂ ਸ਼ੋਅ ਵੀ ਕਰ ਰਹੇ ਹੋ ਮਜ਼ਾਕਰਾਤ ਹਾਂਜੀ ਤੇ ਉਹ ਤੁਹਾਡੀ ਇਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਕਿ ਪੂਰੀ ਦੁਨੀਆ ਤੁਹਾਡਾ ਕੰਮ ਵੇਖਦੀ ਅਲਹਮਦੁਲਿਲਾ ਇੱਕ ਨਾਂ ਹੋਇਆ ਜਾਨਵੂ ਜੌਨ जॉन वू। फेस ऑफ का डायरेक्टर जी, जी, रिप्लेसमेंट किलर क्या बात है सर क्या बात Killer। है किलर क्या अच्छी फिल्म बहुत ਸੀ अच्छी ਉਹਨਾਂ फिल्म ਦੀ, थी ਠੀਕ ਹੈ ਜੀ ਫਿਰ ਕਹਿਣ ਪਿੱਛੇ ਉਹਨਾਂ ਦੀ ਆਈ ਸੀ ਇੱਕ Silent Night। ਸਾਇਲੈਂਟ ਨਾਈਟ हाँ जी हाँ जी ਹਾਂਜੀ ਤੇ बहुत ਉਹ बड़ा डायरेक्टर है वो ਵੱਡੇ ਡਾਇਰੈਕਟਰ ਨੇ ਜੀ ਕਿਆ ਬਾਤ। ਤੇ ਮੁਬਾਰਕ ਹੋਵੇ ਤੁਹਾਨੂੰ ਸਰ ਖੈਰ ਉਹ ਤੁਹਾਡੇ ਬੜੇ ਸਖਤ ਫੈਨ ਨੇ ਅੱਛਾ ਜੀ ਜੌਨ ਵੂ ਸਾਹਿਬ ਜੀ ਅਰੇ ਵਾਹ ਵਾਹ ਦੇਖੋ ਉਹ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰ ਰਹੇ ਨੇ ਤੇ ਉਹਦੇ ਚ ਉਹਨਾਂ ਨੇ ਕਿਹਾ ਜੀ ਹਨੀ ਸਾਹਿਬ ਚਾਹੀਦੇ ਨੇ ਕਿਸੇ ਬੰਦੇ ਨੇ ਮਤਲਬ ਤੁਹਾਡਾ ਨੰਬਰ ਨਹੀਂ ਮਿਲ ਸਕਿਆ ਜਾਂ ਤੁਹਾਡੇ ਬੰਦਿਆਂ ਨੇ ਚੁੱਕਿਆ ਨਹੀਂ ਅੱਛਾ ਸਾਡੇ 'ਚ ਇਹ ਬੜਾ ਪ੍ਰੋਬਲਮ ਹੈ ਨੰਬਰ ਅੱਗੇ ਟ੍ਰਾਂਸਫਰ ਹੁੰਦਾ ਨਹੀਂ ਬਹੁਤ ये ਮੁਸ਼ਕਿਲ बड़ी गलत बात ਯਾਰ ਉਹ ਤੇ ਹਾਲੀਵੁੱਡ ਦੇ ਨੇ ਸਾਡਾ ਤੇ ਚੜ੍ਹਦੇ ਪੰਜਾਬ ਤੱਕ ਨਹੀਂ ਹੁੰਦਾ ਕਮਾਲ ਕਰ ਰਹੇ ਹੋ ਭਾਈ ਲੇਕਿਨ ਤੁਸੀਂ ਦੇਖੋ ਉਹਨਾਂ ਦੀ ਪਹੁੰਚ ਹਾਂ ਕਿ ਚੜ੍ਹਦੇ ਪੰਜਾਬ ਵਾਲੇ ਤੁਸੀਂ ਜਿੱਥੇ ਵੀ ਹੁੰਦੇ ਤੁਹਾਨੂੰ ਲੱਭ ਲੈਂਦੇ ਲੱਭ ਲੈਂਦੇ ਨੇ ਜੀ ਲੱਭ ਲੈਂਦੇ ਇਹ ਉਹਨਾਂ ਦਾ ਪਿਆਰ ਮੈਂ ਕਹਿੰਦਾ ਜੀ ਲੱਭ ਲੈਂਦੇ ਨੇ ਇਹ ਪਿਛਲੇ ਦਿਨਾਂ ਜੀ ਮੇਰੀ ਗੱਲ ਹੋਈ ਹੈ ਅਮਰਦੀਪ ਉੱਥੋਂ ਦੇ ਬੜੇ ਅੱਛੇ ਹੀਰੋ ਨੇ ਲੌਂਗ ਲਾਚੀ ਵਾਲੇ हाँ जी हाँ जी ठीक है डायरेक्टर भी इस फिल्म के वही हैं ਡਾਇਰੈਕਟਰ ਵੀ ਹੋਏ ਨੇ ਲੌਂਗ ਲਾਚੀ ਦੇ ਜੀ, ਠੀਕ ਹੈ ਜੀ, ਜੀ ਜੀ। ਤੂੰ ਇਹ ਲੌਂਗ ਮੈਂ ਲਾਚੀ हाँ जी हाँ जी ਠੀਕ ਹੈ ਜੀ ਉਹ ਕਿਤਨੇ ਮਿੱਠੇ ਲੋਕ ਕਿਤਨੇ ਪਿਆਰੇ ਲੋਕ ਨੇ ਮੇਰੀ ਗੱਲ ਹੋਈ ਉਹ ਕੋਈ ਉਹ ਕਹਿ ਰਹੇ ਸੀ ਤੁਹਾਨੂੰ ਬੜੀ ਦੇਰ ਦੇ ਸੀ ਵੇਖ ਰਹੇ ऐसा ही है ਥੀਏਟਰ ਤੋਂ ਹਾਜੀ ਅਲਬਿਲਾ ਸਾਹਿਬ ਦਾ ਜ਼ਿਕਰ ਹੋਇਆ ਅਮਾਨੁੱਲਾ ਸਾਹਿਬ ਦਾ ਜ਼ਿਕਰ ਹੋਇਆ ਸਾਰੇ ਫਨਕਾਰਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਜੀ ਉਹਨਾਂ ਦਾ ਕੰਮ ਬੜਾ ਸੋਹਣਾ ਸੀ ਉਹਨਾਂ ਦਾ ਬੜਾ ਕੰਮ ਸੋਹਣਾ ਸੀ ਕਿ ਸਾਡੇ ਕੋਲ ਰਸਤਾ ਕੋਈ ਨਹੀਂ ਸੀ ਇੱਕ ਦੂਜੇ ਨੂੰ ਮਿਲਣ ਦਾ ਵਾਹ ਤੇ ਇਹ ਹੁਣ ਅਸੀਂ ਕੋਸ਼ਿਸ਼ ਕੀਤੀ ਕਿ ਇਹ ਰਾਹਾਂ ਕਿਸ ਤਰੀਕੇ ਨਾਲ ਖੁੱਲ ਜਾਣ वाह ਔਰ ਕਿ ਫਿਲਮ ਲਈ ਤੇ ਹੁਣ ਸਾਨੂੰ ਇੰਗਲੈਂਡ ਆਉਣਾ ਪਏਗਾ ਜਾਂ ਦੁਬਈ ਆਉਣਾ ਪਏਗਾ ਇਹ ਜਿਹੜਾ ਇਹ ਅਸੀਂ ਸਿਸਟਮ ਸ਼ੁਰੂ ਕੀਤਾ ਹੈ ਇਹ ਜਿਹੜਾ ਆਪਣਾ ਚੈਨਲ ਵਾਲਾ YouTube। ਇਹ ਚੈਨਲ ਤੇ ਅਸੀਂ ਇੱਕ ਦੂਜੇ ਦੀ ਆਵਾਮ ਦੇ ਦਿਲਾਂ 'ਚ ਘਰ ਕਰ ਸਕਦੇ ਮੈਂ ਕਿਹਾ ਯਾਰ ਦਿਲਾਂ 'ਚ ਘਰ ਤੇ ਪਹਿਲੇ ਹੀ ਨੇ ਬਿਲਕੁਲ ਸਹੀ ਕਿਉਂਕਿ ਮੈਂ ਜਦੋਂ ਅੰਮ੍ਰਿਤਸਰ ਗਿਆ ਤੇ ਯਕੀਨ ਕਰੋ ਆਡੀਅנס ਨੂੰ ਮੇਰੇ ਖਿਆਲ ਇੱਥੇ ਸੌਰੀ ਮੈਂ ਤੁਹਾਡੀ ਗੱਲ ਕੱਟ ਕਰ ਰਿਹਾ ਦੱਸਣਾ ਚਾਹੀਦਾ ਸਾਨੂੰ ਕਿ ਇੰਡੀਅਨ ਪੰਜਾਬ ਦੀ ਪਹਿਲੀ ਫਿਲਮ ਜਿਹੜੀ ਹੈ जी ਉਹ ਸਰਦਾਰ ਕਮਾਲ ਸਾਹਿਬ ਦੇ ਹਿੱਸੇ ਆਈ ਹੈ ਔਰ ਇਹ ਸਾਡੀ ਬੜੀ ਖੁਸ਼ ਨਸੀਬੀ ਹੈ ਔਰ ਇਹ ਅੱਜ ਤੋਂ ਮੇਰੇ ਖਿਆਲ ਆਪਣਾ ਕਿੰਨੇ ਸਾਲ ਪਹਿਲੇ ਦੀ ਗੱਲ ਹੈ ਜੀ ਇਹ ਜੀ ਤਕਰੀਬਨ ਮੇਰੇ ਖਿਆਲ ਕੋਈ 15 ਸਾਲ 17 ਸਾਲ ਪਹਿਲੇ ਦੀ ਗੱਲ 2002-3 की बात ਜੀ ਜੀ ਠੀਕ ਹੈ ਜੀ। 17 ਸਾਲ ਪਹਿਲੇ ਦੀ ਗੱਲ ਹੈ ਉਸ ਵਕਤ ਵੀ ਸਾਡੇ ਆਰਟਿਸਟਾਂ ਨੂੰ ਜੋ ਅਹਿਮੀਅਤ ਜੋ ਪਿਆਰ ਹਾਸਲ ਸੀ ਇੰਡੀਅਨ ਪੰਜਾਬ ਦੇ ਵਿੱਚ ਉਹਦਾ ਜਿਹੜਾ ਨਾ ਅੱਜ ਉਹ ਸਾਰਾ ਉਹ ਜੀ ਦੋਸਤਾਨੇ ਦੀ ਫਿਲਮ ਬਣੀ ਨਾ ਪਾਕਿਸਤਾਨੀ ਤੇ ਆਪਣਾ ਹਿੰਦੁਸਤਾਨ ਦੇ ਦੋਸਤਾਨੇ ਦੀ ਫਿਲਮ ਬਣੀ ਸੀ ਔਰ ਬੜੀ ਖਾਸ ਸੀ ਉਸ ਫਿਲਮ ਦੀ ਵਾਹ। ਠੀਕ ਹੈ ਜੀ ਉਹ ਇਧਰੋਂ ਪਾਕਿਸਤਾਨ ਤੋਂ ਮੈਂ ਸਾਂ ਤੇ ਆਪਣਾ ਸਨਾ ਸੀ ਅੱਛਾ ਜੀ ਫਿਲਮ ਸਟਾਰ ਸਨਾ ਸਾਹਿਬਾ ਸਨ जी 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 ਤੇ ਇੱਕ ਹੋਰ ਲੜਕੀ ਸੀ ਪਤਾ ਨਹੀਂ ਹਿਆ ਉਹਦਾ ਨਾਮ ਸੀ हयाली वो सना की तरह की ही दिखती थी ना वो। ਉਹਨਾਂ ਦੇ ਬੜਾ ਸ਼ਕਲ ਮਿਲਦੀ हाँ जी ਤੇ हया ਉਹ ਮੈਂ ਗੱਲ ਕਰਨ ਦਾ ਮਤਲਬ ਹੈ ਕਿ ਮੈਂ ਜਦੋਂ ਉੱਥੇ ਅੰਮ੍ਰਿਤਸਰ ਗਿਆ ਨਾ ਜੀ ਤੇ ਉਹ ਮੈਨੂੰ ਅੱਲਾ ਸ਼ਾਇਦ ਨਹੀਂ ਇੰਜ ਹੀ ਲੱਗਦਾ ਸੀ ਜਦੋਂ ਮੈਂ ਆਪਣੇ ਫੈਮਿਲੀ 'ਚ ਵਾਪਸ ਆਇਆ ਮੈਂ ਆਪਣੇ ਘਰ ਆਪਣੇ ਵਡੇਰਿਆਂ ਕੋਲ ਵਾਹ, ਵਾਹ, ਵਾਹ। ਇਤਨੀ ਖਿਦਮਤ ਇਤਨਾ ਪਿਆਰ ਇਤਨਾ ਮੁਹੱਬਤ ਕਿ ਮੇਰੀਆਂ ਤੇ ਅੱਖਾਂ 'ਚ ਅਥਰੂ ਆ ਗਏ ਉਹ ਇੱਕ ਪਿੰਡ 'ਚ ਸ਼ੂਟਿੰਗ ਕਰ ਰਹੇ ਸਾਂ ਤੇ ਉਹ ਇੱਕ ਬੱਚਾ ਨਾ ਦੁੱਧ ਦੀ ਬਣੀ ਜਿਹੜਾ ਘਰ ਦਾ ਸਹੀ ਦੁੱਧ ਹੁੰਦਾ ਹੈ ਜੀ ਵਾਹ ਉਹ ਕਾਫੀ ਆਈ ਮੈਂ ਇੱਕ ਵਾਰੀ ਪੀਤੀ ਉਹ ਫਿਰ ਥੋੜੀ ਦੇਰ ਬਾਅਦ ਬੱਚਾ ਕਾਫੀ ਲੈ ਕੇ ਆ ਗਿਆ ਫਿਰ ਪਤਾ ਨਹੀਂ ਕੁਝ ਹੋਰ ਲੈ ਕੇ ਆਇਆ ਫਿਰ ਕਾਫੀ ਲੈ ਕੇ ਆ ਗਿਆ ਮੈਂ ਕਿਹਾ ਪੁੱਤਰ ਬਸ ਮੈਂ ਪੀ ਲਈ ਹੈ ਕਹਿੰਦਾ ਜੀ ਮੈਂ ਨਹੀਂ ਲਿਆ ਰਿਹਾ ਮੰਮੀ ਮੇਰੀ ਭੇਜ ਰਹੀ ਕਿ ਤੁਸੀਂ ਉਹਨਾਂ ਨੂੰ ਦੇਖ ਆਓ ਮੈਂ ਕਿਹਾ ਮੰਮੀ ਕਹਿੰਦਾ ਜੀ ਆਪ ਹੀ ਪੁੱਛ ਲਓ ਉਹ ਮੈਂ ਗਿਆ ਮੈਂ ਕਿਹਾ ਅਸਲਾਮ ਅਲੈਕੁਮ ਭੈਣ ਜੀ ਕਹਿੰਦੀ ਭਾਜੀ ਗੱਲ ਇਸ ਤਰ੍ਹਾਂ ਕਿ ਪਾਕਿਸਤਾਨ ਨੂੰ ਭੈਣ ਦੇ ਘਰ ਵੀਰ ਆਇਆ
ਤੇ ਜੇ ਮੈਂ ਖਿਦਮਤ ਕੀਤੀ ਤੁਹਾਡੀ ਤੇ ਫਿਰ ਤੁਸੀਂ ਉੱਥੇ ਜਾ ਕੇ ਕੀ ਕਹੋਗੇ? ਵੀ ਮੈਂ ਸਮਝਾਂ ਕਿ ਵੀ ਮੇਰੇ ਅੱਖਾਂ 'ਚ ਅਥਰੂ ਹੋਏ ਵੀ ਇਸ ਤਰ੍ਹਾਂ ਲੋਕ ਮਿਲੇ ਨੇ ਕਿ ਵੀ ਅੱਜ ਸਾਡੇ ਰਹਿ ਜਾਓ, ਅੱਜ ਸਾਡੇ ਕੋਲ ਘਰ ਆ ਜਾਓ, ਇੰਝ ਕਰ ਲਓ। ਤੇ ਉਹ ਉੱਥੇ ਵੀ ਇੰਝ ਹੀ ਲੋਕੀ ਪੁੱਛ ਰਹੇ ਨੇ ਜੀ ਉਹ ਫਲਾਣੀ ਜਗ੍ਹਾ ਸਾਈਵਾਲ ਹੈਗਾ ਜੀ, ਹੈਗਾ ਜੀ, ਹੈ ਜੀ, ਆਪਣਾ ਰਾਇਮੰਡ ਹੈਗਾ ਜੀ, ਹੈਗਾ ਜੀ। ਉਹ ਜਿਹੜੇ ਇੱਥੋਂ ਮਾਈਗ੍ਰੇਟ ਕਰਕੇ ਗਏ ਨੇ ਉਹਨਾਂ ਨੂੰ ਇਹਨਾਂ ਜਗ੍ਹਾ ਦੀਆਂ ਅੱਜ ਵੀ ਤੰਗ ਹੈਗੀਆਂ ਨੇ। ਜਿਵੇਂ ਸਾਡੇ ਬਜ਼ੁਰਗ ਜਿਹੜੇ ਸਨ ਹੁਣ ਬਚ ਗਏ ਨੇ, ਉਹਨਾਂ ਨੂੰ ਪਤਾ ਕਿ ਸਾਡੀ ਫਲਾਣੀ ਜਗ੍ਹਾ ਤੇ ਜਗ੍ਹਾ ਹੈਗੀ ਸੀ। ਇਹ ਪਿਆਰ ਮੁਹੱਬਤ ਵਧਣਾ ਚਾਹੀਦਾ। लेकिन अब देखे ना ये प्यार बहुत बढ़ के जॉन वू तक चला गया। मैं तो इस पे ਉਹੀ ਅਸ ਕਰ ਰਹੇ ਕਿ ਇਹ ਦੇਖੋ ਇਹ ਤਾਂ ਨਜ਼ਦੀਕ ਦੀਆਂ ਗੱਲਾਂ ਨੇ। ਜੀ ਜੀ ਇਹ ਤਾਂ ਬਿਲਕੁਲ ਸਾਡਾ ਅਗਰ ਇੱਥੋਂ ਰਸਤਾ ਖੁੱਲ ਜੇ ਤੇ ਤੁਸੀਂ ਸਾਰਾ ਦਿਨ ਅੰਮ੍ਰਿਤਸਰ ਸ਼ੂਟਿੰਗ ਕਰਕੇ ਤੇ ਸ਼ਾਮ ਨੂੰ 7:30 ਵਜੇ ਘਰ ਆ ਸਕਦੇ ਤੇ ਉਹ ਵੀ ਇੱਥੋਂ ਸ਼ੂਟਿੰਗ ਕਰਕੇ ਅੰਮ੍ਰਿਤਸਰ ਜਾ ਸਕਦੇ ਨੇ। ਬਿਲਕੁਲ ਨਜ਼ਦੀਕੀ ਰਸਤੇ ਨੇ ਤੇ ਅੱਲਾ ਕਰੇ ਇਹ ਵੀ ਕਿਤੇ ਰਸਤੇ ਖੁੱਲ ਜਾਣ, ਲਾਂਘਾ ਖੁੱਲ ਜੇ ਤੇ ਪਿਆਰ ਵਾਜੇ। ਜੌਨ ਵੂ ਦੀ ਗੱਲ ਤੇ ਉੱਥੇ ਹੀ ਮੈਂ ਕਹਿੰਦਾ ਕਿ ਉਹਨਾਂ ਨੇ ਹਾਲੀਵੁੱਡ ਤੋਂ ਦਰਿਆਫਤ ਕਰ ਲਿਆ, ਬੰਦਾ ਲੱਭ ਲਿਆ। ਬਸ ਦੇਖੋ ਕਿਸਮਤ ਦੀ ਗੱਲ ਹੈ ਸਰਦਾਰ ਸਾਹਿਬ। ਅੱਛਾ ਜੀ, ਉਹਨਾਂ ਕਿਹਾ ਸੀ ਜੀ ਸਾਡੇ ਵੱਲੋਂ ਉਹਨਾਂ ਨੂੰ ਇੱਕ ਰਿਕੁਐਸਟ ਕਿ ਪੈਸੇ ਜਿੰਨੇ ਕਹਿਣਗੇ ਠੀਕ ਹੈ ਸਰ, ਬਿਲਕੁਲ ਠੀਕ। ਉਹਨਾਂ ਦੀ ਮਰਜ਼ੀ, ਉਹ ਅਸੀਂ ਦੇਣੇ ਨੇ। ਕੈਰੈਕਟਰ ਵਿੱਚ ਕੀ ਕਰੈਕਟਰ ਉਹ ਕਹਿ ਰਹੇ ਸਨ, ਕਰੈਕਟਰ ਤੁਸੀਂ ਵਿਲਨ। ਅੱਛਾ ਜੀ, वाह यार। ਉਹਨਾਂ ਦੀ ਫਿਲਮ ਦਾ ਵਿਲਨ। ਅੱਛਾ, ਮੈਨੂੰ ਨਾ ਬੜਾ ਕਰੇਜ਼ ਹੈਗਾ ਸੀ ਸ਼ੁਰੂ ਤੋਂ ਨਾ ਕਿ ਮੈਂ ਕਾਫੀ ਕਰੈਕਟਰ ਕੀਤੇ, ਲੇਕਿਨ ਵਿਲਨ ਦਾ ਨਾ ਮੈਨੂੰ ਇੱਕ ਬੜਾ ਸੀ ਕਿ ਯਾਰ ਇੱਕ ਤਰ੍ਹਾਂ ਡਿਫਰੈਂਟ ਜਿਹਾ ਫਲੇਵਰ ਹੋਏਗਾ ਤਾਂ ਮਜ਼ਾ ਆਏਗਾ ਜ਼ਰਾ। ਮੈਂ ਕਹਿੰਦਾ ਤੁਹਾਨੂੰ ਸੁਣ ਕੇ ਖੁਸ਼ੀ ਹੋਈ। ਉਹ ਕਹਿ ਰਹੇ ਜੀ ਵਿਲਨ ਨੇ ਮਤਲਬ ਪੂਰੀ ਫਿਲਮ 'ਚ ਹੀਰੋ ਨੂੰ ਮਾਰ ਰਿਹਾ। बिल्कुल सही। ਆਖਰੀ ਰੀਲ 'ਚ ਆਖਰੀ ਲੰਮੇ ਜਾ ਕੇ ਨਾ ਉਹ ਮਤਲਬ ਵਿਲਨ ਨੇ ਫਿਰ ਉਹਨੂੰ ਜਿਹੜਾ ਆਖਰੀ ਲੰਮੇ ਤੇ ਜਾ ਕੇ ਉਹ ਖਤਮ ਹੋਏਗਾ ਕਰੈਕਟਰ। ਬਹਰਹਾਲ ਪੂਰੀ ਫਿਲਮ 'ਚ ਵਿਲਨ ਜਿਹੜਾ ਨਾ ਉਹ ਹੈਵੀ ਹੈ ਹੀਰੋ ਤੇ। ਠੀਕ ਹੈ ਜੀ, ਮਗਰ ਉਹਦੇ 'ਚ ਇਹ ਵੀ ਕਿ ਕਹਿੰਦੇ ਜੀ ਹੀਰੋ ਜਦੋਂ ਵਿਲਨ ਖੁਸ਼ ਹੁੰਦਾ ਹੈ ਜਾਂ ਬਹੁਤ ਗੁੱਸੇ 'ਚ ਹੁੰਦਾ ਹੈ, ਅੱਛਾ ਜੀ, ਇਹ ਦੋਵਾਂ ਹਾਲਤਾਂ ਦੇ ਵਿੱਚ ਨਾ ਉਹ ਆਪਣੇ ਵਾਲ ਪੁੱਟਦਾ ਹੈ ਵਿਲਨ ਜਿਹੜਾ। ਵਿਲਨ, हाँ। ਠੀਕ ਹੈ ਜੀ। नाइस यार, गुड। देखिए कंटिन्यूटीज हिट होती हैं। कंटिन्यूटी देती है उन्होंने। वेरी गुड। खोलो जैसे continuity। जैसे हमारे यहाँ पे शफकत चीमा, उनकी किसी भी फिल्म को देख रहे हो कोई कंटिन्यूटी होती है। कोई ना कोई विलन की कंटिन्यूटी तो होती ही नहीं। ਤੇ ਮੈਂ ਤੇ 2-3 ਵਾਰੀ ਪੁੱਟ ਸਕਾਂ। ਨਹੀਂ ਮਤਲਬ ਉਹ ਕਹਿ ਰਹੇ ਨੇ ਕਿ ਵੀ ਜਿੰਨੇ ਉਹਨਾਂ ਦੇ ਆਏ ਨੇ ਮਤਲਬ ਪਹਿਲੀ ਸ਼ੂਟਿੰਗ ਅੱਲਾ ਖੈਰ ਕੋ ਓਪਨਿੰਗ ਤੇ ਸ਼ੁਰੂ ਕਰੋ ਨਾ। ਅੱਛਾ ਜੀ, ਠੀਕ ਹੈ, ਕਹਿੰਦੇ ਜੀ ਉਹਨਾਂ ਨੇ ਜਦੋਂ ਵੀ ਖੁਸ਼ ਹੋਣਾ ਹੈ ਤੇ ਆਪਣੇ ਵਾਲ ਪੁੱਟਣੇ ਨੇ। ਠੀਕ ਹੈ ਜੀ, ਮੈਂ ਕਿਹਾ ਉਹਨਾਂ ਦੇ ਤੇ ਵਾਲ ਜੇਕਰ ਖਤਮ ਹੋ ਗਏ ਤੇ ਉਹਨੇ ਕਿਹਾ ਨੋ ਪ੍ਰੋਬਲਮ, ਅਸੀਂ ਸ਼ੂਟਿੰਗ ਰੋਕ ਲਾਂਗੇ। ਅੱਛਾ, ਉੱਗਣਗੇ, ਬੰਦਾ ਨਾਲ ਹੋਏਗਾ ਉਹਨਾਂ ਦਾ। ਅੱਛਾ ਜੀ, ਉਹ ਤੁਹਾਡੇ ਨਾਲ ਫਿਰੇਗਾ, 24 ਘੰਟੇ ਤੁਹਾਡੇ ਨਾਲ ਰਹੇਗਾ, ਤੁਹਾਡੀ ਖਿਦਮਤ ਕਰੇਗਾ। ਉਹ ਜਦੋਂ ਵੇਖੇਗਾ ਕਿ ਤੁਹਾਡੇ ਵਾਲ ਇਸ ਕਾਬਿਲ ਹੋ ਗਏ ਨੇ ਫਿਰ ਸ਼ੂਟਿੰਗ ਰੱਖਣਗੇ, ਫਿਰ ਤੁਸੀਂ ਪੁੱਟੋਗੇ। ਜੌਨ ਵੂ ਇਹ ਫਿਲਮ 30 ਸਾਲਾਂ 'ਚ ਬਣਾਉਣਾ ਤੇ ਨਾਲੇ ਫਿਲਮ ਦਾ ਨਾਮ ਸਰਦਾਰ ਸਾਹਿਬ ਹੇਅਰ ਪੁੱਟ ਤੇ ਨਹੀਂ। ਨਹੀਂ ਉਹ ਕਹਿੰਦੇ ਨੇ ਅਸੀਂ ਵਿਲਨ ਲਈ ਤੇਲ ਵੀ ਤਿਆਰ ਕਰਾਇਆ ਹੈ। ਅੱਛਾ ਜੀ, वाह वाह। ਔਰ ਤੁਹਾਨੂੰ ਨਾਲ ਬੰਦਾ ਦੇਣਗੇ ਜਿਹੜਾ ਤੁਸੀਂ ਜਿੱਧਰ ਮਰਜ਼ੀ ਕੰਮ ਤੇ ਜਾਓ, ਬਾਜ਼ਾਰ ਜਾਓ, ਜਿੱਥੇ ਤੁਸੀਂ ਬਹਿਣਾ ਬੰਦੇ ਨੂੰ ਤੁਹਾਨੂੰ ਤੇਲ ਚਸਣਾ ਪੈਣਾ। क्या बात है यार। ਲਓ ਜੀ, ਮੰਨੋ ਨਾ ਮੰਨੋ ਇਸ ਡਾਇਰੈਕਟਰ ਦਾ ਨਾਮ ਆਮ ਵੀ ਹੈ, ਕੋਈ ਗੱਲ ਨਹੀਂ। ਜੌਨ ਵੂ ਕਟਿੰਗ ਸੈਂਟਰ। जॉन वू कटिंग सेंटर। ਯਾਰ ਮਤਲਬ ਉਹਨਾਂ ਨੇ ਹਰ ਹਾਲਤ ਤੇ ਜਦੋਂ ਲੈਣਾ ਹੀ ਤੁਹਾਨੂੰ यार वो आप ਉਹ ਉਹਨਾਂ ਨੇ ਮੈਨੂੰ ਲੈ ਬਹਿਣਾ ਭਾਈ। ਸਰ ਉਹਨਾਂ ਨੇ ਕਿਹਾ ਜੀ ਸਾਡੀ ਜ਼ਿੰਮੇਵਾਰੀ, ਉਹਨਾਂ ਦੇ ਵਾਲ ਜਿਹੜੇ ਨੇ ਉਹ ਨਹੀਂ ਆਉਣਗੇ। ਸਰ ਚਾਈਨਾ ਦੇ ਉਹਨਾਂ ਨੇ ਸਫ਼ਰ ਸ਼ੁਰੂ ਕੀਤਾ ਹੈ, ਕਿੰਨੀਆਂ ਕਾਮਯਾਬੀਆਂ ਨੇ ਉਹਨਾਂ बड़ी ਦੇ। बड़ी बड़ी अच्छा जी। यार निकोलस केज, जॉन ट्रेवोल्टा, ਨਹੀਂ ਤੇ ਆਪਣਾ ਸਰਦਾਰ ਸਾਹਿਬ लोगों ने काम किया। ਅਗਰ ਉਹ ਵਾਲ ਉੱਤੇ ਲਾ ਕੇ ਤੇ ਪੁੱਟ ਹੀ ਜਾਣ ਤੇ ਨਾ ਫਿਲਮ ਰੁਕੇ ਨਾ ਮੈਂ ਰੁਕਾਂ। ਨਹੀਂ ਨਹੀਂ, ਉਹ ਕਹਿੰਦੇ वो रियलिटी यार, ਫੀਲਿੰਗ रियलिटी। ਨਹੀਂ ਆਉਂਦੀ। हाँ ਉਹ ਫੀਲਿੰਗ ਨਹੀਂ। ਠੀਕ ਹੈ ਜੀ, ਇਹ ਫੀਲਿੰਗ ਹੁਣ ਤੁਸੀਂ ਦੇਣੀ ਹੈ ਸਕਰੀਨ ਤੇ। ਠੀਕ ਹੈ, ਤੁਸੀਂ ਕਹੋ ਤੇ ਉਹਨਾਂ ਦਾ ਜਿਹੜਾ ਉਹਨਾਂ ਨੇ ਪੈਕੇਜ ਦਿੱਤਾ ਹੈ ਵਾਲਾਂ ਵਾਲਾ, ਤੇਲ ਵਾਲਾ, ਔਰ ਉਹ ਬੰਦਾ ਉਹ ਜਦੋਂ ਕਹੋਗੇ ਪਾਕਿਸਤਾਨ ਨੂੰ ਕਹਿੰਦੇ ਜੀ ਅਸੀਂ ਭਿਜਵਾ ਦੇਵਾਂਗੇ ਔਰ ਉਹ ਹਨੀ ਸਾਹਿਬ ਦੇ ਨਾਲ ਰਹੇਗਾ। ਤੇ ਕਾਫੀ ਪੁੱਟਣਗੇ ਐਵੇਂ ਕੋਈ 1-2 ਪੁੱਟ ਲਏ ਤੇ ਚਲੋ। ਵੀ ਜਿੰਨੇ ਤੁਹਾਡੇ ਹੱਥਾਂ ਚਾਹਣਗੇ ਤੁਸੀਂ ਇਹ ਇੰਜ ਕਰਨੀ। ये ਅੱਛਾ ਜੀ, ਇੰਜ ਕਰ। ਤੇ ਇਹ ਤੇ ਇੱਕ ਸੀਨ ਹੋ ਗਿਆ। ਨਹੀਂ ਯਾਰ ਪੂਰੀ ਫਿਲਮ ਹੈ। ਇਹ ਜੌਨ ਵੂ ਨੇ ਕਿਤੇ ਮਜ਼ਾਕ ਕਰਾਤੇ ਨਹੀਂ ਵੇਖ ਲਿਆ। ये मजाक रहा था आपका यार, नंबर 1 शो है, सब देख। ਨਹੀਂ ਉਹਦੇ 'ਚ ਮੇਰੀ ਵਾਲਾਂ ਦਾ ਬਹੁਤ ਜ਼ਿਕਰ ਹੁੰਦਾ ਹੈ ਨਾ। हाँ ਉਹ ਮੈਂ ਬਲਕਿ ਸਖਾਵਤ ਸਾਹਿਬ ਨੂੰ ਇੱਕ ਦੋ ਦਫਾ ਕਿਹਾ, ਮੈਂ ਕਿਹਾ ਜੀ ਮੈਂ ਵਾਲ ਲਵਾ ਲਏ ਤੇ ਤੁਸੀਂ ਤੇ ਗਏ। तुझे लगे वो वाकई सखावत भैया के बालों में बहुत बात करता ਹਾਂ, है। ਹੁਣ ਸਰ ਉਹਨਾਂ ਨੂੰ ਕੀ ਜਵਾਬ ਦੇਣਾ ਜੌਨ ਵੂ ਨੂੰ ਤੁਸੀਂ ਦੱਸੋ। नहीं भाई मैं आपको बता रहा हूँ, फिल्म लाजमी फिल्म ना कर- छोड़ो। फिल्म नहीं छोड़नी यार। ਨਾ ਫਿਲਮ ਛੱਡੋ ਨਾ ਸਿਰ ਤੇ ਕੋਈ ਛੱਡੋ। ਚਲੋ ਸਰ ਦੇਖੋ ਸਰ ਫਨਕਾਰ ਤੁਸੀਂ ਐਕਸਪੈਰੀਮੈਂਟ ਦੇ ਤੌਰ ਤੇ ਨਾ ਉਹਨਾਂ ਦੀਆਂ ਜਿਹੜੀ ਫਿਲਮਾਂ ਪਹਿਲੇ ਬਣੀ ਹੋਈ ਉਹ ਵੇਖ ਲਵੋ। ਅੱਛਾ ਜੀ, ਫਿਰ ਤੁਹਾਡਾ ਬਿਲਕੁਲ ਮਨ ਬਣ ਜਾਏਗਾ ਕਿ ਯਾਰ ਮੈਂ ਉਹਨਾਂ ਦਾ ਕੰਮ ਨਾ ਛੱਡਾਂ। ਨਹੀਂ ਤੁਸੀਂ ਹੁਣ ਆਰਡਰ ਕਰਦਾ ਸਰ ਆਪਣਾ ਫਿਲਮ। अच्छा अब आप करोगे मिशन इम्पॉसिबल 2 देखिए आप? ਜੀ ਦੇਖੀ ਬਿਲਕੁਲ। उसका डायरेक्टर भी जॉन वू है। ਉਹੀ ਵਾਹ ਵਾਹ, ਠੀਕ ਹੈ, ਬਸ ਡਨ ਕਰੋ ਸਰ, ਅਸੀਂ ਕਰ ਲੈਣੇ ਕੋਈ ਗੱਲ। टॉम क्रूज की तरह बाइक पे आप आ रहे हो, बाल
नोचते हुए, हाँ उसके तो उड़ रहे थे ना। विलन पागल है कि बाल पुट्टे आउंडे यार ਉਹਨਾਂ ਦੀ ਪਤਾ ਨਹੀਂ ਕੀ ਡਿਮਾਂਡ ਤਾਂ ਉਹਨਾਂ ਦੀ ਉਹਨੂੰ ਕਹਾਣੀ ਪਤਾ ਨਹੀਂ ਕਿਉਂ ਵਾਲ ਪੁੱਟਦਾ ਹੈ। अच्छा जी, ਇਹ ਨਹੀਂ ਮੈਨੂੰ ਸਮਝ ਆ ਰਹੀ। यानी कि कुछ जनूनी टाइप करेक्टर ਜਨੂਨੀ ਮੈਂ ਕਹਿ ਰਿਹਾ ਸੀ ਬਚਪਨ 'ਚ ਨਾ ਜਦੋਂ ਬੱਚਾ ਸੀ ਨਾ ਅਸੀਂ ਬਚਪਨ ਤੋਂ ਵੀ ਵਿਖਾਣਾ ਨਾ ਤੇ ਉਹ ਵਾਲਾ ਸਾਹਿਬ ਦੀ ਜਦੋਂ ਖੇਡਦਾ ਹੁੰਦਾ ਸੀ ਨਾ ਆਪਣੇ ਉਹਦੇ ਹਿੱਕ ਤੇ अच्छा जी, ਤੇ ਵਾਲਾਂ ਦੇ ਵਾਲ ਪੁੱਟਦਾ ਸੀ ਇੱਕ ਤੋਂ ओए हो अच्छा ਉਹਨੂੰ ਬਚਪਨ ਦੀ ਹੀ ਆਦਤ ਹੈ ਵਾਲ ਪੁੱਟਣ ਦੀ। ਫਾਰ ਪੁੱਟਣ ਦੀ ਆਦਤ। अच्छा अच्छा ਪਤਾ ਐਵੇਂ ਲੰਘਦਾ ਘੋੜੇ ਨੂੰ ਥਾਪੀ ਦਿੱਤੀ ਤੇ ਘੋੜੇ ਦੇ ਥੋੜੇ ਵਾਲ ਪੁੱਟ ਕੇ ਲੈ ਗਿਆ। ਠੀਕ ਹੈ ਜੀ। ਨਵਾਂ ਡੌਗ ਰੱਖਿਆ ਸੀ ਉਹ ਤੇ ਕੇਸ ਵੀ ਹੋ ਰਿਹਾ ਫਿਲਮ 'ਚ ਕਿ ਉਹ ਆਪਣੇ ਡੌਗ ਨੂੰ ਹੀ ਪਿਆਰ ਕਰਦੇ ਕਰਦੇ ਤੇ ਉਹਨੇ ਵਿੱਚੋਂ ਰੁਕ ਜਿਹਾ ਭਰਿਆ, ਗੰਜਾ ਕਰਦਾ। ਉਹ ਲੱਕ ਤੋਂ ਕੁੱਤਾ ਸਾਰਾ ਗੰਜਾ ਹੋ ਗਿਆ। यानी कि जनूनी टाइप आ ਜਨੂਨੀ ਟੈਬ तो फिर आप हामी भरते हैं नहीं भाई? चलो मैं हम भी भर लेना, बस डायरेक्टर और प्रोड्यूसर को कहना दूर दूर रहन। आप जॉन वू तो भी वाल पुट ਚਲੋ ਸਰ ਤੁਸੀਂ ਪੈਗਾਮ ਦੇ ਦਿਓ ਆਪਣੇ ਕੈਮਰੇ 'ਚ ਕਿ ਜੀ ਮੈਂ ਰੈਡੀ ਹਾਂ ਔਰ ਇਨਸ਼ਾਅੱਲਾ ਤਾਲਾ ਈਦ ਤੋਂ ਬਾਅਦ ਮੈਂ ਵਾਲ ਵਧਾਉਣੇ ਸ਼ੁਰੂ ਕਰ ਰਿਹਾ ਹਾਂ। ਇਹ ਨਾ ਹੋਵੇ ਡਾਇਰੈਕਟਰ ਮੇਰੇ ਕੋਲ ਹੋਵੇ ਮੈਂ ਉਹਦੇ ਵਾਲ ਜੌਨ ਬੂ ਦੇ ਵਾਲ ਪੁੱਟ ਕੇ ਨੂੰ ਜੌਨ ਦੇ ਹਾਥੀ ਬਣਾ ਦਿਆਂ। जॉन दे आती ਜੌਨ ਬੂ ਸਾਹਿਬ ਮੈਂ ਤੁਹਾਡੀ ਫਿਲਮ ਜ਼ਰੂਰ ਕਰਾਂਗਾ। लाजमी। मुबारक जी मुबारक शंगफू शी शाफा बहुत वेरी मुबारक थी बेचारे। गुड। श्याम फूशी हाँ यार, मैं भी यार कह सकूंगा कि मेरे भाई हमारे मुल्क का इतना बड़ा नाम बड़ी जॉन वू की फिल्म का जॉन है। वू दी फिल्म सर ਵੱਡੀ ਫਿਲਮ ਠੀਕ ਹੈ ਜੀ। ਜ਼ੁਲਫਾਂ ਦੀ ਠੰਡੀ ਠੰਡੀ ਛਾਂ ਡੋਲਣਾ ਸੁਣ ਦਾ ਨਾਮ। अच्छा जी, मतलब मैं वो जुल्फां दी ठंडी ठंडी छां किते किते ये पूरा नाम है फिल्म का, लेकिन ये आप लाजमी करें। ਉਹ ਗਾਣਾ ਵੀ ਪਾ ਰਹੇ ਨੇ ਆਪਣਾ ਚਾਈਨੀਜ਼ ਦੇ ਵਿੱਚ ਕੁੰਡਲਾਂ ਦੇ ਵਾਲਾਂ ਵਾਲਿਆ। वाह वाह। अच्छा यार ये तो होगी ना नहीं सदा में बात उनकी, आपकी भी तो फिल्म रिलीज हो रही है ईद पे। हाँ यार हाँ मेरी फिल्म भी रिलीज हो रही है नो लव नो टेंशन। हाँ अच्छा 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 अच्छा। डॉक्टर अजमल साहब ਦੇ डायरेक्टर ने और माशाल्लाह बहुत अच्छी डायरेक्शन उन्होंने की थी। अच्छा सरदार भाई कैसा एक्सपीरियंस रहा ਤੁਹਾਡਾ ਨਵੀਂ ਟੀਮ ਦੇ ਨਾਲ, ਕਿਉਂਕਿ ਇਹ ਸਾਰੀ ਨਵੀਂ ਟੀਮ ਹੈ। अच्छा बड़ी अच्छी काविश है। ਇਹ ਜੂਨੀ ਮਲਕ ਸਾਹਿਬ ਸਾਡੇ ਬੜੇ ਰੈਗੂਲਰ ਪ੍ਰੋਡਿਊਸਰ ਨੇ। अच्छा जी। ਬੜੀ ਬੜੀ ਵੱਡੀ ਫਿਲਮ ਉਹਨਾਂ ਨੇ ਪਾਕਿਸਤਾਨ ਵਿੱਚ ਆਈ ਬੁੱਤ ਸ਼ਿਕਨ ਔਰ ਮਤਲਬ ਯੂਸਫ ਖਾਨ ਸਾਹਿਬ ਜਿਹੜੀ ਫਿਲਮ ਚ ਹੁੰਦੇ ਸੀ ਉਹਦੇ ਪ੍ਰੋਡਿਊਸਰ ਜੂਨੀ ਮਲਕ ਸਾਹਿਬ ਵੀ ਹੁੰਦੇ ਸਨ। ਵਾਹ वाह ਠੀਕ ਹੈ ਜੀ। ਔਰ ਜੂਨੀ ਮਲਕ ਸਾਹਿਬ ਨੇ ਬੜੇ ਮਤਲਬ ਪ੍ਰੋਪਰ ਪ੍ਰੋਡਿਊਸਰ ਜਿਹੜਾ ਹੁੰਦਾ ਨਾ ਜਿਹੜਾ ਜੈਨੂਇਨ ਪ੍ਰੋਡਿਊਸਰ ਹੈ ਉਹਨਾਂ ਚ ਜੂਨੀ ਮਲਕ ਸਾਹਿਬ ਦਾ ਨਾਮ ਹੀ जो कन्वेंस भी देते हैं। ਸਭ ਕੁਝ ਹੀ ਦੇ ਦਿੰਦੇ ਨਹੀਂ ਯਾਰ ਚਲੋ ਮੈਂ ਕਹਿੰਦਾ ਛੋਟੀ ਮੋਟੀ ਗੱਲਾਂ ਨੇ ਮਗਰ ਇਹ ਵੀ ਕਿ ਉਹ ਫਿਲਮ ਲਈ ਉਹਨਾਂ ਨੇ ਬੜੀ ਮਿਹਨਤ ਔਰ ਲੋਕੇਸ਼ਨਸ ਔਰ ਇਹ ਜਿਹੜੇ ਲੋਕਾਂ ਨੂੰ ਇਕੱਠਿਆਂ ਕੀਤਾ ਉਹਨਾਂ ਨੇ ਇਹ ਇਸ ਤਰ੍ਹਾਂ ਦੀ ਹਿੰਮਤ ਸਾਡੇ ਸਾਰੇ ਪ੍ਰੋਡਿਊਸਰਾਂ ਨੂੰ ਕਰਨੀ ਚਾਹੀਦੀ ਹੈ। ਬਿਲਕੁਲ ਸਹੀ। ਅੱਲਾਹ ਕਰੇ ਕਿ ਥੋੜੀ ਮਿਹਨਤ ਕਰਨਗੇ ਤੇ ਇਨਸ਼ਾਅੱਲਾ ਤਾਲਾ ਕੋਈ ਨਾ ਕੁਛ ਚੱਲ ਪਏਗਾ। इंशाल्लाह। आमीन। ਹਾਂਜੀ Industry ਇੱਕ के लिए ਰਿਲੀਜ਼ ਹੈ ਫਿਲਮ ਨੋ ਲਵ ਨੋ ਟੈਂਸ਼ਨ। Very good। ਉਹਦੇ ਚ ਆਗਾ ਮਾਜਿਦ ਸਾਹਿਬ ਨੇ, ਉਹਦੇ ਚ ਹਾਮਦ ਰੰਗੀਲਾ ਸਾਹਿਬ ਨੇ, ਕੈਸਰ ਪੀਆ ਸਾਹਿਬ ਨੇ, ਸ਼ਾਹਿਦ ਖਾਨ ਸਾਹਿਬ ਨੇ, ਆਪਣਾ ਕੀ ਨਾਂ ਹੈ ਕੁੜੀ ਦਾ ਨੂਰ महक ਨੂਰ ਸਾਹਿਬਾ ਨੇ। आप हैं उसमें। हाँ जी सोबिया एक लड़की है वो बहुत अच्छा काम किया है। मम्मी जो है मैं थोड़ा जिहा ठीक है जी। तो वो फिल्म जी है अच्छी कोशिश बेस्ट ऑफ लक अल्लाह करे। चलो जी ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕ ਐਡਵਾਂਸ ਜੀ ਔਰ ਅੱਲਾਹ ਕਰੇ ਫਿਲਮ ਬਹੁਤ ਅੱਛੀ ਜਾਵੇ, ਅੱਛੀ ਜਾਣੀ ਚਾਹੀਦੀ ਤੇ ਜਾਨੂ ਸਾਹਿਬ ਨੂੰ ਕੀ ਕਹਿਣਾ? यार मेरे ਹੈ। ਜੌਨ ਬੂ ਸਾਹਿਬ ਨੂੰ ਮੈਂ ਕਹਿਣਾ ਕਿ ਮੈਂ ਤਿਆਰ ਹਾਂ ਸਰ, ਤੁਸੀਂ ਉਹ ਬੰਦਾ ਤੇ ਭੇਜੋ ਨਾ ਜਿਹੜਾ ਪਹਿਲੇ ਮਾਲਿਸ਼ ਮੈਂ ਕੁਝ 6 ਮਹੀਨੇ ਮਾਲਿਸ਼ ਤੇ ਕਰਾਉਂਗਾ।